दर्शक ब्रेक तो बाद तुहाडा स्वागत है जी डॉक्टर साहब। एंड वाले इशू तो पहला ਅਸੀਂ हमेशा तरह अपने जो दर्शकों के मैसेज ने फेसबुक ਤੇ ਉਹ ਲਵਾਂਗੇ। ਸਾਡੇ ਕੋਲ ਦੋਨੋਂ ਸੈਗਮੈਂਟ ਤੇ ਕਾਫੀ ਸਾਰੇ ਵੀਰ ਭੈਣਾਂ ਦੇ ਮੈਸੇਜ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਪਹਿਲੇ ਸੈਗਮੈਂਟ ਤੇ 39 ਦੇ ਕਰੀਬ ਮੈਸੇਜ ਨੇ। ਪਹਿਲਾ ਮੈਸੇਜ ਆ ਗਿਆ ਰਿੰਕੂ ਚਾਲ ਜੀ ਦਾ, ਇਹ ਲਿਖਦੇ ਨੇ ਵਟ ਮਮਤਾ ਇਜ਼ ਡੂਇੰਗ ਫॉर ਇਟਸ ਸਟੇਟ कैप्टन बादल or any other representing Delhi never ever can do this. Free Punjab is must. And Gyan Nagra likhte ne, Dr. Sahab, you are the best. Vaheguru bless you and give you more strength. Sorry. Agge Rinku Chal fir likhte ne, it's true about the condition of whole India. It's moving towards a civil war. Rinku Chal ji, Gyan Nagra ji, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਨੂੰ ਤੁਹਾਡੇ ਜਿਹੜੇ ਨੇ ਥਾਪੀ ਵਾਲੇ ਕਾਮੈਂਟ ਜਿਹੜੇ ਨੇ ਪਿਆਰ ਨਾਲ ਇਹ ਚੰਗੇ ਲੱਗਦੇ ਨੇ ਜੀ, ਔਰ ਅਸੀਂ ਸਮਝਦੇ ਹਾਂ ਵੀ ਗਿਆਨ ਤਾਂ ਗੁਰੂ ਦਾ ਦਿੱਤਾ ਹੁੰਦਾ ਔਰ ਉਸ 'ਚ ਅਸੀਂ ਸਾਰੇ ਇੱਕ ਦੂਸਰੇ ਤੋਂ ਸਿੱਖਦੇ ਹਾਂ। ਤੁਹਾਡੀ ਇਨਪੁਟ ਜਿਹੜੀ ਹੈ ਸਾਡੇ ਲਈ ਬੜੀ कीमती सरमाया जी। रिंकू चाल फिर दोबारा लिखते हैं ग्रेट नॉलेज एंड कैलकुलेशन, थैंक्स डॉक्टर साहब एंड टीवी 84 बहुत शुक्रिया रिंकू जी ਤੁਹਾਡਾ। कश्मीर विरक जी फिर लिखते हैं सानू कहते हैं कि डॉक्टर साहब ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਹਨਾਂ ਨੇ ਖਾਲਸਾ ਜ਼ਿੰਦਾਬਾਦ ਦੇ ਨਾਰੇ ਵੀ ਲਗਾਏ ਨੇ। ਜ਼ਿੰਦਾਬਾਦ 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 ਜ਼ਿੰਦਾਬਾਦ। ਫਿਰ ਦੁਬਾਰਾ ਉਹਨਾਂ ਦਾ ਮੈਸੇਜ ਆ ਗਿਆ, ਕਹਿੰਦੇ ਨੇ ਕਿ ਖਾਲਸਾ ਕਮਿੰਗ ਸੂਨ ਇਫ ਵਿਲ ਹੈਪਨ ਲਾਈਕ ਦੈਟ। ਅੱਗੇ ਮੱਖਣ ਸਿੰਘ ਨਮੋਲ ਸਨ ਲਿਖਦੇ ਨੇ, ਕਹਿੰਦੇ ਨੇ ਕਿ ਹੋਰ ਸੋਸ਼ਲ ਮੀਡੀਆ ਚੈਨਲਾਂ ਦੇ ਮੁਕਾਬਲੇ ਆਪਣੀ ਟੀਵੀ 84 ਚੈਨਲ ਦੀ ਆਵਾਜ਼ ਹੌਲੀ ਹੈ, ਕਿਰਪਾ ਕਰਕੇ ਟੈਕਨੀਕਲ ਟੀਮ ਨੂੰ ਧਿਆਨ ਦੇਣਾ ਚਾਹੀਦਾ ਹੈ। ਟੈਕਨੀਕਲ ਟੀਮ ਇਹਨੂੰ ਮੋਨੀਟਰ ਕਰੋ। ਇਹ ਅੱਗੇ ਵੀ ਇੱਕ ਦੋ ਹੋਰ ਵੀਰਾਂ ਨੇ ਵੀ ਕਿਹਾ, ਸੋ ਕੁਛ ਨਾ ਕੁਛ ਐਸਾ ਹੈ। ਤੁਸੀਂ ਤਾਂ ਕਹਿੰਦੇ ਹੋ ਕਿ ਜੀ ਇਥੋਂ ਪ੍ਰੋਪਰ ਫੀਡ ਜਾ ਰਹੀ ਹੈ, ਪਰ ਕੁਛ ਤਾਂ ਹੈ ਕਿਤੇ ਜਿਹੜੀ ਬਾਰ-ਬਾਰ ਇਸ ਕਿਸਮ ਦੀ ਸ਼ਿਕਾਇਤ ਹਾਂ ਜੀ। ਜਗਤਾਰ ਸਿੰਘ ਵੀ ਸਾਨੂੰ ਲਿਖਦੇ ਨੇ, ਕਹਿੰਦੇ ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ ਸੱਚੋ ਸੱਚ ਪ੍ਰੋਗਰਾਮ ਸੁਣ ਕੇ ਬਹੁਤ ਭੁਲੇਖੇ ਦੂਰ ਹੋ ਜਾਂਦੇ ਨੇ। ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਜਗਤਾਰ ਸਿੰਘ ਜੀ। ਜੀ ਅਗਲੇ ਸੈਗਮੈਂਟ ਤੇ ਵੀ ਸਾਡੇ ਕੋਲ ਕਾਫੀ ਸਾਰੇ ਮੈਸੇਜ ਨੇ। ਮਨਜੀਤ ਸਿੰਘ ਮੁਠਾਰੂ ਸਾਨੂੰ ਲਿਖਦੇ ਨੇ, ਇੰਡੀਆ ਇੱਕ ਪਾਵਰਫੁਲ ਬੇਇਨਸਾਫੀ ਭਰਿਆ ਦੇਸ਼ ਹੈ, ਮਨ ਕੁਝ ਮੁੱਖ ਕੁਝ। ਇੰਡੀਆ ਦੀ ਇਮੇਜ ਪੂਰੀ ਵੀ ਇਹੀ ਹੈ। ਟੀਵੀ 84 ਦਾ ਹੋਣਾ ਬਹੁਤ ਖਾਸ ਤੇ ਸੱਚ ਹੈ, ਜੋ ਇਹ ਦੇਸ਼ ਦੀਆਂ ਪਰਤਾਂ ਖੋਲ ਸੱਚ ਪ੍ਰਗਟ ਕਰ ਦਿੰਦਾ ਹੈ। ਨਿਸ਼ਚੇ ਕਰ ਆਪਣੀ ਜੀਤ ਕਰੋ, ਖਾਲਸਾ ਜ਼ਿੰਦਾਬਾਦ ਦੇ ਉਹਨਾਂ ਨੇ ਨਾਰੇ ਲਗਾਏ ਨੇ। ਬਹੁਤ ਸ਼ੁਕਰੀਆ ਮਠਾਰੂ ਸਾਹਿਬ, ਤੁਸੀਂ ਬਿਲਕੁਲ ਠੀਕ ਕਿਹਾ। ਇਹ ਤਾਂ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਹ ਇਹਨਾਂ ਦੀ ਨੀਤੀ ਹੈ ਔਰ ਇਹੀ ਇਹਨਾਂ ਦਾ ਕਿਰਦਾਰ ਹੈ। ਪੀਜੇ ਸਿੰਘ ਸਾਨੂੰ ਲਿਖਦੇ ਨੇ, ਕਹਿੰਦੇ ਗੁਰਫਤਿਹ ਡਾਕਟਰ ਸਾਹਿਬ। ਸਤਪਾਲ ਸਿੰਘ ਪੁਰੇਵਾਲ ਸਤਪਾਲ ਸਿੰਘ ਪੁਰੇਵਾਲ ਵੀ ਸਾਨੂੰ ਹਲੋ ਕਹਿੰਦੇ ਨੇ। ਸਿੰਘ ਸਰਦਾਰ ਵੀ ਹੈਂਡ ਦਿਖਾ ਰਹੇ ਨੇ ਸਾਨੂੰ। ਪੀਜੇ ਸਿੰਘ ਲਿਖਦੇ ਨੇ ਗੁਰਫਤਿਹ, ਪਿਆਰ ਭਰੇ ਹੱਥ ਦੇ ਰਹੇ ਨੇ, ਜਿਹਨੂੰ ਕਹਿੰਦਾ ਗਿਵ ਮੀ 5 ਵਾਲਾ ਹੱਥ ਹੈ, ਇਹ ਚਪੇੜ ਵਾਲਾ ਨਹੀਂ, ਚਪੇੜ ਵਾਲਾ ਨਹੀਂ। ਆਈ ਨੋ ਦੈਟ। ਕਹਿੰਦੇ ਨੇ ਪੀਜੇ ਸਿੰਘ ਕਹਿੰਦੇ ਨੇ ਕਿ ਗੁਰਫਤਿਹ ਡਾਕਟਰ ਸਾਹਿਬ ਐਂਡ एवरीवन एल्स ਵਾਚਿੰਗ ਟੀਵੀ 84 ਕੀਪ ਅਪ ਦਾ ਬ੍ਰਿਲੀਅੰਟ ਵਰਕ। ਥੈਂਕ ਯੂ ਸੋ ਮਚ। ਐਂਡ ਜੀਤਾ ਸੁੰਦਰੀ ਸਾਨੂੰ ਲਿਖਦੇ ਨੇ, ਕਹਿੰਦੇ ਖਾਲਸਾ ਜ਼ਿੰਦਾਬਾਦ ਹੈ ਕਹਿੰਦੇ ਨੇ ਸਾਨੂੰ, ਤੇ ਟੀਵੀ 84 ਗੁੱਡ ਜੌਬ ਰੈਫਰੈਂਡਮ 2020। ਐਂਡ ਬਹੁਤ ਸਾਰੇ ਹੋਰ ਮੈਸੇਜ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਸੀਂ ਸਾਨੂੰ ਦੱਸ ਦਿਓ ਜੋ ਅੱਜ ਦਾ ਐਂਡ ਵਾਲਾ ਇਸ਼ੂ ਹੈ ਉਸ ਬਾਰੇ ਆਪਣੇ ਵਿਚਾਰ ਜੀ। ਦੇਖੋ ਕੱਲ ਹੀ ਤੁਸੀਂ ਕਹਿ ਰਹੇ ਸੀ ਕਿ ਵੀ ਹੁਣ ਬਾਦਲ ਪਿਓ ਪੁੱਤਰ ਅੱਜ ਕੱਲ ਬਚੇ ਹੋਏ ਨੇ, ਵਾਰੀ ਅਮਰਿੰਦਰ ਦੀ ਹੈ। ਮੈਂ ਕਿਹਾ ਜੀ ਹੁਣ ਇਹ ਜਿਹੜੇ ਨੇ ਪਿਓ ਪੁੱਤਰ ਇਹ ਦੇਖ ਰਹੇ ਨੇ ਕਿ ਵੀ ਅਮਰਿੰਦਰ ਇੰਨਾ ਬਦਨਾਮ ਹੋ ਗਿਆ, ਹਾਲਾਂ ਰਲੇ ਹੋਏ ਨੇ ਅੰਦਰੋਂ, ਤੇ ਫਿਰ ਕਹਿੰਦੇ ਨੇ ਕਿ ਵੀ ਸਾਡਾ ਦਾ ਲੱਗ ਜਾਏ। ਤਾਂ ਮਿਲ ਜੁਲ ਕੇ ਹੀ ਜਿਹੜਾ ਇਸ ਵੇਲੇ ਹੁਣ ਚੱਲ ਰਿਹਾ ਦੋਨਾਂ ਦਾ ਰਾਜ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਇਹਨਾਂ ਨੇ ਬਾਦਲਾਂ ਨੇ ਦਰਬਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਾਈਬਲ ਕਲਾਂ ਫਾਇਰਿੰਗ, ਦੂਸਰਾ ਉਹਦੇ ਲਈ ਇੱਕ ਜ਼ੋਰਾ ਸਿੰਘ ਕਮਿਸ਼ਨ ਬਿਠਾਇਆ ਸੀ। ਤੇ ਜ਼ੋਰਾ ਸਿੰਘ ਵਿਚਾਰੇ ਜੀ ਤਾਂ ਇੰਨਾ ਵੀ ਜ਼ੋਰ ਨਹੀਂ ਸੀ ਕਿ ਜਦੋਂ ਉਹ ਰਿਪੋਰਟ ਲੈ ਕੇ ਜਿਹੜਾ ਉਹ ਸੈਕਟਰੀਏਟ 'ਚ ਗਿਆ, ਉਹਨੂੰ ਰਿਸੀਵ ਕਰਨ ਲਈ ਵੀ ਕੋਈ ਤਿਆਰ ਨਹੀਂ ਸੀ ਉਹਦੀ ਰਿਪੋਰਟ, ਤੇ ਉਹ ਕਲਰਕ ਨੂੰ ਫੜਾ ਕੇ ਆ ਗਿਆ। ਉਹਦੇ 'ਚ ਹੈ ਵੀ ਕੁਛ ਨਹੀਂ ਸੀ ਰਿਪੋਰਟ ਦੇ, ਲੇਕਿਨ ਇਹ ਹੋਇਆ ਜੀ ਇੰਨਾ ਕੰਪਨਸੇਸ਼ਨ ਦੇ ਦਿਓ ਇਹ ਉਹ। ਹੁਣ ਕਿਉਂਕਿ ਇਹਨੇ ਅਮਰਿੰਦਰ ਨੂੰ ਕੁਛ ਕਰਨਾ ਪੈਣਾ ਸੀ, ਜਿਸ ਕਿਸਮ ਦੀਆਂ ਗੁਟਕੇ ਤੇ ਹੱਥ ਰੱਖ ਕੇ ਸੌਂਹਾਂ ਵਾਅਦੇ, ਦੂਜਾ ਔਰ ਖਾਸ ਤੌਰ ਤੇ 1 ਜੂਨ ਤੋਂ ਬਰਗਾੜੀ ਦਾ ਮੋਰਚਾ ਵੀ ਚੱਲ ਰਿਹਾ ਹੈ ਸਿੱਖਾਂ 'ਚ। 3 ਸਾਲ ਇਸ ਘਟਨਾਕ੍ਰਮ ਨੂੰ ਹੋ ਗਏ ਨੇ, ਜੋ ਬੁਰਜ ਜਵਾਰ ਸਿੰਘ ਵਾਲਾ, ਬਰਗਾੜੀ, ਬਾਈਬਲ ਕਲਾਂ, ਕੋਟ ਕਪੂਰੇ ਜੋ ਹੋਇਆ। ਸੋ ਇਹਨੇ ਕਮਿਸ਼ਨ ਤਾਂ ਬਿਠਾ ਦਿੱਤਾ ਜਸਟਿਸ ਰਣਜੀਤ ਸਿੰਘ, ਉਹਦੀ ਰਿਪੋਰਟ ਵੀ ਹੁਣ ਉਹਦੇ ਬਿਟਸ ਐਂਡ ਪੀਸਿਸ ਆ ਰਹੇ ਨੇ, ਕਿਉਂਕਿ ਅਸਲੀ ਰਿਪੋਰਟ ਤਾਂ ਉਹਨੇ ਕਿਹਾ ਜੀ ਮੈਂ ਅਸੈਂਬਲੀ 'ਚ ਰੱਖਾਂਗਾ, ਪਰ ਜਿਹੜੇ ਉਹਦੇ ਕੁਛ ਨਾ ਕੁਛ ਹਿੱਸੇ ਆ ਰਹੇ ਨੇ ਉਹਦੇ 'ਚੋਂ ਇੱਕ ਤੋਂ ਜ਼ਾਹਰ ਹੈ ਕਿ ਇਹ ਗੱਲ ਸਾਹਮਣੇ ਆ ਗਈ ਸੀ, ਕਿਉਂਕਿ ਮੀਡੀਆ 'ਚ ਐਸੇ ਲੋਕ ਨੇ ਜਿਨ੍ਹਾਂ ਦੀ ਐਕਸੈਸ ਹੁੰਦੀ ਹੈ।
ਸੋ ਉਹਦੇ ਚ ਆ ਗਿਆ ਵੀ ਉਹਨੇ ਜਿਹੜਾ ਉਹ ਇੰਡਾਇਕਟ ਕੀਤਾ ਸੁਮੇਧ ਸੈਣੀ ਨੂੰ ਵੀ, ਪਰਮਜੀਤ ਉਮਰਾ ਨੰਗਲ ਔਰ ਚਰਨਜੀਤ ਸ਼ਰਮਾ ਪੁਲਿਸ ਆਫੀਸਰ ਕੋਟਕਪੂਰੇ ਚ ਕਿਵੇਂ। ਔਰ ਉਹਦਾ ਜਿਹੜਾ ਖਾਸ ਪਹਿਲੂ ਸੀ ਕਿ ਵੀ ਇਹੀ ਪੁਲਿਸ ਆਫੀਸਰ ਜਦੋਂ ਬੁਰਜ ਜਵਾਹਰ ਸਿੰਘ ਵਾਲਾ ਜਿਹੜਾ ਉਹ ਫਰੀਦਕੋਟ ਚ ਹੈ ਉੱਥੇ ਵਾਪਰਿਆ ਤੇ ਉੱਥੇ ਲੱਗੇ ਹੋਏ ਸੀ, ਤੇ ਫਿਰ ਇਹ ਦੂਜੇ ਪਾਸੇ ਜਦੋਂ ਇੱਥੇ ਗੋਲੀ ਜਾਂ ਉੱਥੇ ਵੀ ਇਹੀ ਸੀਗੇ। ਸੋ ਜ਼ਾਹਰ ਹੋ ਗਿਆ ਵੀ ਇਹ ਸਾਰੀ ਕੰਸਪੀਰੇਸੀ ਦਾ ਹਿੱਸਾ। ਔਰ ਜਿਉਂ ਹੀ ਇਹ ਗੱਲ ਸਾਹਮਣੇ ਆਈ, ਇਹ ਮੰਗ ਵੀ ਆਈ, ਉਹਨੇ ਰਿਕਮੈਂਡ ਕੀਤਾ ਵੀ ਇਹ ਜਿਹੜੇ ਡੀਜੀਪੀ ਸੁਮੇਧ ਸੈਣੀ ਔਰ ਇੰਨੇ ਐਸਐਸਪੀ ਤੇ ਇੰਨੇ ਐਸਪੀ ਤੇ ਦੋ ਜਿਹੜੇ ਇੰਸਪੈਕਟਰ ਔਰ ਲੋਕਲ ਉਹਨਾਂ ਦੇ ਖਿਲਾਫ ਕਾਰਵਾਈ ਹੋਏ। ਤੇ ਇਹਨੇ ਦੇਖਿਆ ਕਿ ਵੀ ਇਹ ਤਾਂ ਅਸੈਂਬਲੀ ਸੈਸ਼ਨ ਦੇ ਡਰਾਮੇ ਤੋਂ ਪਹਿਲਾਂ ਹੀ ਇਹ ਮੰਗ ਦਾ ਪ੍ਰੈਸ਼ਰ ਬਣੇਗਾ। ਇਹਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਉਹ ਕਿਹਾ ਕਿ ਜੀ ਮੈਂ ਇਹ ਸੀਬੀਆਈ ਦੇ ਕੋਈ ਬਹੁਤ ਸੈਂਸਿਟਿਵ ਇਸ਼ੂ ਹੈ, ਬਹੁਤ ਤਹਿਕੀਕਾਤ ਹੋਣੀ ਚਾਹੀਦੀ ਹੈ, ਤੇ ਉਹਨੇ ਸੀਬੀਆਈ ਦੇ ਹਵਾਲੇ ਕਰਕੇ ਉਹਨੇ ਆਪਣੇ ਜਿਹਨੂੰ ਕਹਿੰਦੇ ਨੇ ਹੀ ਵਾਸ਼ਡ ਹਿਜ਼ ਹੈਂਡਸ ਆਫ। ਸੋ ਜ਼ਾਹਰ ਹੈ ਕਿ ਵੀ ਕਿਉਂਕਿ ਉਸ ਸਾਰੇ ਜੋ ਸਾਰੇ ਜਿਹੜੇ ਆਫੀਸਰਸ ਨੇ ਸੁਮੇਧ ਸੈਣੀ ਬਾਦਲਾਂ ਦਾ ਹੀ ਅਪਾਇੰਟ ਕੀਤਾ ਔਰ ਇਸ ਦੇ ਬਾਵਜੂਦ ਕਿ ਉਹਨੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਸੀ, ਉਹਨੇ ਡੀਜੀਪੀ ਲਾਇਆ। ਫਿਰ ਪਹਿਲਾਂ ਉਹਨੂੰ ਐਜ਼ ਏ ਵਿਜੀਲੈਂਸ ਦਾ ਲਾ ਕੇ ਵੀ ਜਿਹੜਾ ਉਹ ਇਸਤੇਮਾਲ ਕੀਤਾ ਪੂਰੀ ਤਰ੍ਹਾਂ। ਸੋ ਕੁੱਲ ਮਿਲਾ ਕੇ ਜੇ ਹੁਣ ਸੁਮੇਧ ਔਰ ਇਹ ਵੀ ਗੱਲ ਸਾਹਮਣੇ ਆਈ ਕਮਿਸ਼ਨ ਦੇ ਕਿ ਜਿਹੜੀ ਕੋਟਕਪੂਰੇ ਫਾਇਰਿੰਗ ਤੋਂ ਪਹਿਲਾਂ ਸੁਮੇਧ ਸੈਣੀ ਦੀ ਗੱਲਬਾਤ ਸੁਖਬੀਰ ਬਾਦਲ ਔਰ ਬਾਦਲ ਨਾਲ ਹੋਈ, ਇਹੀ ਗੱਲ ਬਹਿਬਲ ਕਲਾਂ ਦੀ ਫਾਇਰਿੰਗ ਵੇਲੇ ਵੀ। ਸੋ ਜ਼ਾਹਰ ਹੈ ਕਿ ਵੀ ਇਹ ਤਾਂ ਦਬਾਅ ਇੰਨਾ ਕੁ ਬਣ ਗਿਆ 14 ਅਕਤੂਬਰ ਦੀ ਇਸ ਬਹਿਬਲ ਕਲਾਂ ਫਾਇਰਿੰਗ ਦੀ ਕਿ 10 ਦਿਨ ਦੇ ਵਿੱਚ ਉਹਨੂੰ ਸੁਮੇਧ ਸੈਣੀ ਨੂੰ ਕੱਢਣਾ ਇਹਨਾਂ ਦੀ ਦੂਜੇ ਪਾਸੇ ਭੇਜ ਦਿੱਤਾ, ਹੁੰਦਾ ਰਿਟਾਇਰ ਹੋ ਗਏ, ਮਜਬੂਰੀ ਬਣ ਗਿਆ। ਅਦਰਵਾਈਜ਼ ਹੁਣ ਉਹਨੇ ਹੀ ਮੂੰਹ ਖੋਲ ਦਿੱਤਾ ਹੈ ਕਿ ਭਾਈ ਮੈਂ ਤਾਂ ਚੀਫ ਮਿਨਿਸਟਰ ਦੇ ਕਹਿਣ ਤੇ ਕੀਤਾ ਹੈ, ਜਾਂ ਜਿਹੜੇ ਲੋਅਰ ਨੇ ਉਹ ਕਹਿਣ ਜੀ ਅਸੀਂ ਸੁਮੇਧ ਸੈਣੀ ਦੇ ਕਹਿਣ ਤੇ ਕੀਤਾ। ਤੇ ਇਹ ਤਾਂ ਸਾਰਾ ਹੀ ਫਿਰ ਜਿਹੜਾ ਇਹਨਾਂ ਦਾ ਅਮਰਿੰਦਰ ਬਾਦਲ ਦਾ ਬਣਿਆ ਹੋਇਆ ਇਸ ਵੇਲੇ ਅਨਹੋਲੀ ਅਲਾਇੰਸ ਉਹ ਤਾਂ ਸਾਰਾ ਟੁੱਟ ਜਾਂਦਾ। ਸੋ ਜ਼ਾਹਰ ਹੈ ਵੀ ਜਦੋਂ ਤੁਸੀਂ ਸੀਬੀਆਈ ਦੇ ਹਵਾਲੇ ਕਰਦੇ ਹੋ ਇਹਨੂੰ ਸਮਝੋ ਕਿ ਵੀ ਤੁਸੀਂ ਠੰਡੇ ਬਸਤੇ 'ਚ ਪਾ ਦਿੱਤਾ। ਪਰ ਜਿਵੇਂ ਮੈਂ ਕਿਹਾ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਲੇਟਿਵਲੀ ਮੈਨੂੰ ਲੱਗਦਾ ਹੈ ਵੀ ਉਹਨੇ ਸੱਚ ਤੱਕ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ 'ਚ ਉਹਨਾਂ ਨੇ ਇਹਨਾਂ ਪਿਓ ਪੁੱਤਰ ਨੂੰ ਵੀ ਤਲਬ ਕੀਤਾ ਸੀ, ਸੁਮੇਧ ਸੈਣੀ ਨੂੰ 3 ਵਾਰ ਤਲਬ ਕੀਤਾ, 2 ਵਾਰ ਉਹਨੇ ਰਿਸਪੌਂਡ ਹੀ ਨਹੀਂ ਕੀਤਾ, ਤੀਜੀ ਵਾਰੀ ਉਹਨੇ ਲਿਖਤੀ ਜਿਹਾ ਲੰਗੜੀ ਜਿਹੀ ਸਟੇਟਮੈਂਟ ਭੇਜ ਦਿੱਤੀ। ਪਰ ਉਹਨੇ ਉਹਦੇ 'ਚ ਇਹ ਵੀ ਨਹੀਂ ਕਿਹਾ ਕਿ ਵੀ ਮੈਂ ਉਹਦਾ ਕੀ ਰੋਲ ਹੈ ਉਸ ਫਾਇਰਿੰਗ ਦੇ ਵਿੱਚ। ਔਰ ਜਿਹੜੀ ਗੱਲ ਹੁਣ ਉਸ ਦੀ ਹਿੰਦੁਸਤਾਨ ਟਾਈਮਜ਼ ਨੇ ਅੱਜ ਇੱਕ ਸਟੋਰੀ, ਹਾਲਾਂਕਿ ਨੋਨ ਫੈਕਟ ਹੈ, ਪਰ ਜਦੋਂ ਕੋਈ ਰਿਪੋਰਟ ਰਾਹੀਂ ਇਹਨੂੰ ਜਿਹੜਾ ਉਹ ਸਾਹਮਣੇ ਲੈ ਆਉਂਦਾ ਜਾਂਦਾ ਤਾਂ ਉਹ ਹਿਸਟੋਰੀਕਲ ਰੈਕਡ ਬਣ ਜਾਂਦਾ ਹੈ। ਕਿਉਂਕਿ ਹਰ ਇੱਕ ਨੂੰ ਪਤਾ ਸੀ ਕਿ ਕਿਵੇਂ ਸੌਦਾ ਸਾਹਿਬ ਦੇ ਖਿਲਾਫ ਜਿਹੜਾ ਮਾਫੀਨਾਮਾ ਜਾਰੀ ਹੋਇਆ, ਉਹ ਜਥੇਦਾਰ ਗੁਰਬਚਨ ਸਿੰਘ ਔਰ ਦੂਸਰਿਆਂ ਨੇ ਕਿਵੇਂ ਮੁੰਬਈ ਦੇ ਵਿੱਚ ਅਕਸ਼ੇ ਕੁਮਾਰ ਐਕਟਰ ਦੇ ਘਰ 'ਚ ਮੀਟਿੰਗ ਜਿਹਦੇ ਨਾਲ ਸੌਦਾ ਸਾਹਿਬ ਦੇ ਨਾਲ ਇਹਨਾਂ ਦੀ ਸੌਦੇਬਾਜ਼ੀ, ਔਰ ਉਸ ਤੋਂ ਬਾਅਦ ਬਾਦਲ ਨੇ ਆਪਣੀ ਕੋਠੀ ਸੱਦ ਕੇ ਗੁਰਬਚਨ ਸਿੰਘ ਨੂੰ ਮਲ ਸਿੰਘ ਜਿਹੜਾ ਕੇਸਗੜ੍ਹ ਸਾਹਿਬ ਦਾ ਜਥੇਦਾਰ ਸੀ ਹੁਣ ਮਰ ਗਿਆ, ਔਰ ਗੁਰਮੁਖ ਸਿੰਘ ਜਿਹਨੇ ਬਾਅਦ ਚ ਗੁਰਮੁਖ ਸਿੰਘ ਵਿਸਲ ਬਲੋਅਰ ਬਣਿਆ ਦਮਦਮਾ ਸਾਹਿਬ ਦਾ ਜਿਹਨੂੰ ਲਾਇਆ ਸੀ ਕਿ ਜੀ ਸਾਨੂੰ ਤਾਂ ਸੱਦ ਕੇ ਸੁਖਬੀਰ ਬਾਦਲ ਵੀ ਮੌਜੂਦ ਸੀ ਔਰ ਉੱਥੇ ਉਹਨੇ ਸਾਨੂੰ ਕਿਹਾ ਬਾਦਲ ਨੇ ਕਿ ਵੀ ਇਹ ਵਾਪਸ ਲਓ। ਔਰ ਹੁਣ ਇਸ ਗੱਲ ਨੂੰ ਜਿਹੜਾ ਈਵਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਵੀ ਟੈਸਟੀਫਾਈ ਕੀਤਾ ਹੈ। ਬਾਦਲ ਸਿਕਿਉਰਡ ਅਕਾਲ ਤਖਤ ਪਾਰਡਨ ਫॉर ਡੇਰਾ ਸੱਚਾ ਸੌਦਾ ਹੈਡ ਰਣਜੀਤ ਸਿੰਘ ਪੈਨਲ। ਔਰ ਇਹ ਜਿਹੜੀ ਹੈ ਹਿੰਦੁਸਤਾਨ ਟਾਈਮਜ਼ ਦੀ ਖਬਰ ਹੈ ਕਿ ਵੀ ਉਹ ਸਾਰੇ ਨੇ ਜਿਹੜਾ ਇਸ ਦੇ ਥੱਲੇ ਬਾਦਲਾਂ ਨੇ ਕੀਤਾ। ਹਾਲਾਂਕਿ ਸਿੱਖ ਕੌਮ ਦਾ ਇੰਨਾ ਜ਼ੋਰ ਪਿਆ ਕਿ ਮੁੜ ਕੇ ਉਹ ਮਾਫੀਨਾਮਾ ਵਾਪਸ ਹੋ ਗਿਆ, ਪਰ ਇਹਦੇ ਵਿੱਚ ਬੜਾ ਕਲੀਅਰਲੀ ਉਹਨਾਂ ਨੇ ਕਿਹਾ the report of Justice Ranjit Singh Commission set up to probe the secretive incidents and police firing at Baibal Kala and Kotkapura has placed on record that former Chief Minister Prakash Singh Badal and his son and Deputy Sukhbir Badal secured Akal Takht pardon for the Dera Sacha Sauda chief in a blasphemy case. The report accessed by Hindustan Times also reveals that then Director General of Police Sumedh Saini spoke to Badal hours before the police opened fire at Sikh protesters at Kotkapura Chowk between 5 to 6 a.m. on October 14th. और ये CCTV कैमरा रिपोर्ट्स और दूसरा सो इस सारे ਨੂੰ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਪ੍ਰੂਵਨ ਫੈਕਟ ਹੈ ਕਿ ਬਾਦਲਾਂ ਨੇ ਹੀ ਸੌਦਾ ਸਾਹਿਬ ਦਾ ਇਹ ਮਾਫੀਨਾਮਾ ਖੌਤੀ ਜਿਹੜਾ ਸੀ ਉਹ ਸਿਕਿਉਰ ਕੀਤਾ। ਹੁਣ ਇਹ ਜਿਹੜੇ ਬੈਠੇ ਨੇ, ਚਲੋ ਗੁਰਮੁਖ ਸਿੰਘ ਨੇ ਤਾਂ
ਆਪਣੀ ਆਵਾਜ਼ ਕੱਢੀ, ਉਹਨੂੰ ਉੱਥੋਂ ਕੱਢ ਦਿੱਤਾ, ਹੈਡ ਗ੍ਰੰਥੀ ਬਣਾ ਦਿੱਤਾ, ਫਿਰ ਪਤਾ ਨਹੀਂ ਉਹ ਛੱਡ ਗਿਆ ਜਾਂ ਕਿਵੇਂ ਹੈ। ਘੱਟੋ ਘੱਟ ਉਹ ਸੁਰਖਰੂ ਮੱਲ ਸਿੰਘ ਮਰ ਗਿਆ, ਪਤਾ ਨਹੀਂ ਇਸੇ ਸ਼ੌਕ ਨਾਲ ਹੀ ਮਰ ਗਿਆ ਹੋਵੇ ਕਿ ਵੀ ਮੈਂ ਕੀ ਕਰਦਾ ਰਿਹਾ। ਤੇ ਆ ਜਿਹੜਾ ਬੈਠਾ ਸਰਕਾਰੀ ਜਥੇਦਾਰ ਗੁਰਬਚਨ ਸਿੰਘ, ਇੱਕ ਤੋਂ ਬਾਅਦ ਇੱਕ ਝੂਠ, ਬਿਲਕੁਲ ਹੀ ਤਨਖਾਹੀ ਹੈ। ਮਤਲਬ ਅਸੀਂ ਤਾਂ ਅੱਜ ਤੱਕ ਅਰੂੜ ਸਿੰਘ ਨੂੰ ਹੀ ਕਹਿੰਦੇ ਆ ਜੀ ਉਹਨੇ ਡਾਇਰ ਨੂੰ ਸਿਰੋਂ ਪਾਉ ਦਿੱਤਾ। ਇਹ ਕਿੰਨਾ ਵੱਡਾ ਗੁਨਾਹ ਕੀਤਾ ਹੈ ਇਸ ਬੰਦੇ ਨੇ, ਜਿਹੜਾ ਕਿ ਇਸ ਸਾਰੇ 'ਚ ਭਾਈਵਾਲ ਬਣਿਆ ਬਾਦਲਾਂ ਦੇ ਨਾਲ। ਜੀ ਡਾਕਟਰ ਸਾਹਿਬ, ਹੁਣ ਤੇ ਸਰ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਚੌਥੇ ਪਾਤਸ਼ਾਹ ਦਾ ਆਸਾ ਰਾਗ ਦਾ ਸ਼ਬਦ, ਆਸਾ ਮਹੱਲਾ ਚੌਥਾ। ਜੀ ਗੁਣ ਗਾਵਾਂ ਗੁਣ ਬੋਲੀ ਬਾਣੀ, ਗੁਰਮੁਖ ਹਰ ਗੁਣ ਆਖ ਵਖਾਣੀ, ਜਪ ਜਪ ਨਾਮ ਮਨ ਭਇਆ ਆਨੰਦਾ, ਸਤ ਸਤ ਸਤਿਗੁਰ ਨਾਮ ਦ੍ਰਿੜਾਇਆ, ਰਸ ਗਾਏ ਗੁਣ ਪਰਮਾਨੰਦਾ ਰਹਾਓ। ਜਿਵੇਂ ਸ਼ਬਦ ਦਾ ਕੇਂਦਰੀ ਭਾਵ ਜਾਂ ਜਿਨ੍ਹਾਂ ਨੇ ਕੀਰਤਨ ਕਰਨਾ ਹੈ ਰਾਗੀ ਸਿੰਘਾਂ ਨੇ, ਉਹਨਾਂ ਲਈ ਵੀ ਸਥਾਈ ਰਹਾਓ ਦੀ ਤੁਕ ਹੁੰਦੀ ਹੈ ਜਾਂ ਹੋਣੀ ਚਾਹੀਦੀ ਹੈ। ਹੁਣ ਤਾਂ ਜਿਹੜਾ ਵੀ ਪਪੂਲਰ ਵਿੱਚੋਂ ਲਾਈਨ ਹੁੰਦੀ ਹੈ ਉਹਨੂੰ ਕੱਢ ਲੈਂਦੇ ਨੇ ਗਾਉਣ ਲਈ। ਸੋ ਇਹਦੇ ਵਿੱਚ ਰਹਾਓ ਹੈ, ਜਪ ਜਪ ਨਾਮ ਮਨ ਭਇਆ ਆਨੰਦ, ਕਿ ਜਿਉਂ-ਜਿਉਂ ਹੇ ਵਾਹਿਗੁਰੂ ਮੈਂ ਤੁਹਾਡਾ ਨਾਮ ਜਪਦਾ ਯਾਦ ਕਰਦਾ, ਮੇਰੇ ਮਨ 'ਚ ਆਨੰਦ ਆਉਂਦਾ। ਸਤ ਸਤ ਸਤਿਗੁਰ ਨਾਮ ਦ੍ਰਿੜਾਇਆ, ਰਸ ਗਾਏ ਗੁਣ ਪਰਮਾਨੰਦ, ਕਿ ਸਤਿਗੁਰੂ ਨੇ ਮੈਨੂੰ ਇਹ ਸੱਚ ਦਾ ਜਿਹੜਾ ਰੂਪ ਉਸ ਵਾਹਿਗੁਰੂ ਦਾ ਨਾਂ ਹੈ ਉਹ ਦ੍ਰਿੜ ਕਰਵਾਇਆ, ਉਹ ਮੇਰੇ ਅੰਦਰ ਬਿਲਕੁਲ ਘੁੱਟ ਕੇ ਜਿਹੜਾ ਮੇਰੇ ਅੰਦਰ ਪਾਇਆ। ਔਰ ਜਦੋਂ ਮੈਂ ਉਸ ਨਾਮ ਨੂੰ ਗਾਉਂਦਾ, ਰਸ ਗਾਏ, ਜਦੋਂ ਉਹਨਾਂ ਨੂੰ ਮੈਂ ਜਪਦਾ ਗਾਉਂਦਾ, ਗੁਣ ਪਰਮਾਨੰਦ, ਰਸ ਗਾਏ ਗੁਣ ਪਰਮਾਨੰਦ, ਕਿ ਉਹ ਗੁਣਾਂ ਦਾ ਜਿਹੜਾ ਗਾਇਨ ਕਰਨਾ ਉਹ ਰਸਦਾਇਕ ਹੈ। ਪਰਮਾਨੰਦ, ਪਰਮ ਆਨੰਦ, ਆਨੰਦ ਦੀ ਵੀ ਜਿਹਨੂੰ ਅਸੀਂ ਸਟੇਟ ਆਫ ਐਕਸਟੈਟਿਕ ਬਲਿਸ ਕਵਾਂਗੇ, ਉਹ ਆਨੰਦ ਦੀ ਅਵਸਥਾ। ਔਰ ਪਹਿਲੀ ਤੁਕ ਸੀ ਗੁਣ ਗਾਵਾਂ ਗੁਣ ਬੋਲੀ ਬਾਣੀ, ਕਿ ਮੈਂ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਔਰ ਉਹਨਾਂ ਗੁਣਾਂ ਦਾ ਉਚਾਰਨ ਕਰਦਾ, ਬੋਲਦਾ। ਜਦੋਂ ਆਮ ਚ ਅਸੀਂ ਪਾਠ ਪਠਨ ਨੂੰ ਕਹਿੰਦੇ ਨੇ, ਪੜ੍ਹਨਾ ਬੋਲਣਾ, ਜਦੋਂ ਅਸੀਂ ਉਸ ਨੂੰ ਗਾਉਂਦੇ ਹਾਂ ਕਿਸੇ ਸੁਰ ਦੇ ਵਿੱਚ, ਤੇ ਉਹ ਗਾਣਾ ਦੋਨਾਂ ਹਾਲਤਾਂ 'ਚ ਗੁਰਮੁਖ ਹਰ ਗੁਣ ਆਖ ਵਖਾਣੀ, ਜਿਹੜਾ ਗੁਰਮੁਖ ਹੈ ਉਹ ਵਾਹਿਗੁਰੂ ਦੇ ਗੁਣਾਂ ਨੂੰ ਕਹਿੰਦਾ, ਉਸ ਨੂੰ ਵਖਾਉਂਦਾ। ਹਰ ਗੁਣ ਗਾਵੇ ਹਰ ਜਨ ਲੋਗਾ, ਵੱਡਾ ਭਾਗ ਪਾਏ ਹਰ ਨਿਰਜੋਗਾ, ਜਿਹੜੇ ਹਰੀ ਦੇ ਜਨ ਨੇ, ਹਰੀ ਦੇ ਬੰਦੇ ਨੇ, ਉਹ ਰੱਬ ਦੇ ਗੁਣਾਂ ਨੂੰ ਗਾਉਂਦੇ ਨੇ। ਔਰ ਇਹ ਵੱਡੇ ਭਾਗਾਂ ਦੇ ਨਾਲ ਉਹ ਵਾਹਿਗੁਰੂ ਜਿਹੜਾ ਨਿਰਜੋਗ ਹੈ, ਨਿਰਜੋਗ ਦਾ ਮਤਲਬ ਨਿਰਲੇਪ, ਜਿਹੜਾ ਮਾਇਆ ਤੋਂ ਨਿਰਲੇਪ ਵਾਹਿਗੁਰੂ ਹੈ, ਗੁਰਮੁਖ ਦੇ ਉਹ ਵੱਡੇ ਭਾਗਾਂ ਵਾਲਾ ਇਨਸਾਨ ਹੈ ਜਿਹੜਾ ਗੁਰਮੁਖ ਬਣਦਾ ਔਰ ਜਿਹੜਾ ਉਸ ਵਾਹਿਗੁਰੂ ਦੇ ਗੁਣ ਗਾਇਨ ਕਰਦਾ। ਗੁਣ ਵਿਹੂਣ ਮਾਇਆ ਮਲ ਧਾਰੀ, ਵਿਣ ਗੁਣ ਜਨਮ ਮੂਏ ਅਹੰਕਾਰੀ, ਕਿ ਗੁਣਾਂ ਤੋਂ ਬਿਨਾਂ ਜਿਹੜਾ ਉਸ ਮਾਇਆ ਦੇ ਵਿੱਚ ਫਸਿਆ ਉਹ ਡਰਟੀ ਹੈ, ਮਲ ਧਾਰੀ, ਸਮਝੋ ਕਿ ਗੰਦ ਦੇ ਵਿੱਚ ਫਸਿਆ ਹੋਇਆ ਹੈ। ਵਿਣ ਗੁਣ ਜਨਮ ਮੂਏ ਅਹੰਕਾਰੀ, ਜੇ ਤੁਸੀਂ ਉਸ ਵਾਹਿਗੁਰੂ ਦੇ ਗੁਣ ਗਾਇਨ ਨਹੀਂ ਕਰਦੇ ਤੇ ਤੁਹਾਡਾ ਸਾਰਾ ਜੀਵਨ ਜਨਮ ਹੰਕਾਰ ਦੇ ਵਿੱਚ, ਹਉਮੈ ਦੇ ਵਿੱਚ ਹੀ ਬਤੀਤ ਜਾਂਦਾ। ਸਰੀਰ ਸਰੋਵਰ ਗੁਣ ਪ੍ਰਗਟ ਕੀਏ, ਨਾਨਕ ਗੁਰਮੁਖ ਮਤ ਤਤ ਕੱਢੀਏ। ਸਰੀਰ ਜਿਹੜਾ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਇਹ ਉਹ ਸਰੋਵਰ ਹੈ ਜਿਸ ਦੇ ਅੰਦਰ ਇਹ ਗੁਣ ਰੱਖਿਆ ਹੋਇਆ ਹੈ, ਤੇ ਜਿਹੜੇ ਗੁਰਮੁਖ ਨੇ, ਰੱਬ ਦੇ ਰਸਤੇ ਤੇ ਤੁਰੇ ਹੋਏ, ਗੁਰੂ ਵੱਲ ਮੂੰਹ ਕਰਨ ਵਾਲੇ ਨੇ, ਉਹ ਇਸ ਨੂੰ ਸਰੋਵਰ ਨੂੰ ਰਿੜਕਦੇ ਨੇ। ਮੱਥ ਹੁੰਦਾ ਰਿੜਕਣਾ, ਉਹ ਮੱਥ ਉਹਨੂੰ ਰਿੜਕ ਕੇ ਤਤ ਕੱਢੀਏ, ਉਹ ਉਸ ਸੱਚ ਨੂੰ, ਕਿਉਂਕਿ ਰੱਬ ਕੋ ਬਾਹਰ ਤਾਂ ਨਹੀਂ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਕਿ ਉਹ ਤੁਹਾਡੇ ਅੰਦਰ ਹੈ। ਔਰ ਇਸ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਇਹ ਦੇਹ ਸਰੋਵਰ ਹੈ, ਔਰ ਸਰੋਵਰ ਨੂੰ ਰਿੜਕ ਕੇ ਜਿਹੜੇ ਗੁਰਮੁਖ ਨੇ ਮੱਥ ਕੇ ਰਿੜਕ ਕੇ ਇਸ ਵਾਹਿਗੁਰੂ ਦੇ ਨਾਮ ਨੂੰ ਕੱਢਦੇ ਨੇ, ਉਸ ਦਾ ਗਾਇਨ ਕਰਦੇ ਨੇ, ਉਸ ਨੂੰ ਜਪਦੇ ਨੇ, ਔਰ ਉਸ ਦੇ ਨਾਲ ਪਰਮ ਆਨੰਦ ਨੂੰ ਪ੍ਰਾਪਤ ਹੁੰਦੇ ਨੇ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦਿਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤੇ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv24.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV24। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।